अस्सलाम वालेकुम ਕੀ ਹਾਲ ਹੈ ਮਿੱਤਰੋ ਪਿਆਰੇ ਤੁਹਾਡਾ ਮੈਂ ਤੁਹਾਡਾ ਮਿੱਤਰ ਤੁਹਾਡਾ ਮੇਲੀ ਤੁਹਾਡਾ ਵੇਲੀ ਤੁਹਾਡਾ ਸਭ ਦਾ ਸਾਂਝਾ ਆਬਜ਼ਿਆ ਤੁਹਾਡੇ ਨਾਲ ਤੇ ਤੁਸੀਂ ਸਾਡੇ ਨਾਲ ਜੁੜੇ ਹੋ ਵੇਖ ਪੰਜਾਬ ਟੀਵੀ ਦੇ ਰਾਹੀਂ ਮਿੱਤਰੋ ਪਿਆਰਿਓ ਜਦੋਂ ਅਸੀਂ ਕੋਈ 7-8 ਦਹਾਕੇ ਪਿੱਛੇ ਜਾਂਦੇ ਆ ਕੋਈ 70-75 ਵਰੇ ਪਿੱਛੇ ਧਿਆਨ ਮਾਰਦੇ ਆ ਆਪਣੇ ਪਿਛੋਕੜ ਨੂੰ ਦੇਖਦੇ ਆ ਜਿੱਥੋਂ ਸਾਡੇ ਪੰਜਾਬ ਦੀ ਵੰਡ ਹੋਈ ਜਿੱਥੋਂ ਕੁਝ ਲੋਕ ਇਧਰੋਂ ਉੱਜੜ ਕੇ ਉਧਰ ਗਏ ਕੁਝ ਲੋਕ ਉਧਰੋਂ ਉੱਜੜ ਕੇ ਇੱਧਰ ਆਏ ਤੇ ਬਹੁਤ ਸਾਰੇ ਲੋਕ ਅਜਿਹੇ ਸਨ ਜਿਹੜੇ ਸਮਝਦੇ ਸਨ ਕਿ ਸ਼ਾਇਦ ਅਸੀਂ ਆਰਜ਼ੀ ਤੌਰ ਤੇ ਇੱਥੋਂ ਨਕਲ ਮਕਾਨੀ ਕਰਦੇ ਪਏ ਆ ਫਿਰ ਵਾਪਸ ਅਸੀਂ ਆਪਣੇ ਦੇਸ਼ ਆ ਜਾਣਾ ਹੈ ਇੰਜ ਦੇ ਸਾਨੂੰ ਬਹੁਤ ਸਾਰੇ ਬਜ਼ੁਰਗ ਮਿਲਦੇ ਨੇ ਬਹੁਤ ਸਾਰੇ ਬਜ਼ੁਰਗਾਂ ਦੇ ਨਾਲ ਅਸੀਂ ਗੱਲਬਾਤ ਵੀ ਕੀਤੀ ਹੈ ਤੁਹਾਡੇ ਤੱਕ ਪਹੁੰਚਾਈ ਵੀ ਹੈ ਕਿ ਉਹ ਬਜ਼ੁਰਗ ਉਸ ਵੇਲੇ ਕੀ ਫੀਲ ਕਰਦੇ ਸਨ ਕਿ ਆ ਜਿਹੜਾ ਪਾਕਿਸਤਾਨ ਬਣਿਆ ਜਾਂ ਪਾਕਿਸਤਾਨ ਬਣਦਾ ਪਿਆ ਜਾਂ ਪੰਜਾਬ ਦੀ ਵੰਡ ਹੋ ਰਹੀ ਹੈ ਇਹਦੇ ਬਾਰੇ ਉਦੋਂ ਉਹਨਾਂ ਦੇ ਜ਼ਿਹਨ ਦੇ ਵਿੱਚ ਕੀ ਸੀ ਤੇ ਜਦੋਂ ਵੰਡ ਹੋ ਗਈ ਹੁਣ ਉਹਨਾਂ ਦੇ ਜ਼ਿਹਨ ਵਿੱਚ ਕੀ ਹੈ ਉਹਨਾਂ ਨੇ ਇੱਥੇ ਆਪਣੀ ਸਾਰੀ ਹਯਾਤੀ ਬਾਕੀ ਦੀ ਗੁਜ਼ਾਰ ਦਿੱਤੀ ਹੈ ਅਜਿਹੇ ਇੱਕ ਬਜ਼ੁਰਗ ਸਾਡੇ ਨਾਲ ਅੱਜ ਮੌਜੂਦ ਨੇ ਅਸੀਂ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਤੇ ਉਹਨਾਂ ਤੋਂ ਉਹਨਾਂ ਦੀ ਜ਼ਿੰਦਗੀ ਦੇ ਬਾਰੇ ਪੁੱਛਦੇ ਹਾਂ ਕਿ ਜਦ ਵੰਡ ਹੋਈ ਹੈ ਉਦੋਂ ਉੱਥੇ ਕਿਵੇਂ ਦੇ ਮਾਮਲਾਤ ਸੀ ਕਿਉਂ ਵੰਡ ਹੋਈ ਤੇ ਇੱਥੇ ਆਣ ਕੇ ਫਿਰ ਉਹਨਾਂ ਨੇ ਕਿਵੇਂ ਜ਼ਿੰਦਗੀ ਗੁਜ਼ਾਰੀ अस्सलाम वालेकुम जी वालेकुम सलाम जी। ਕੀ ਹਾਲ ਹੈ ਬਜ਼ੁਰਗੋ ਠੀਕ ਹੋ अल्लाह का बड़ा एहसान है, बड़ा शुक्र है, अल्हम्दुलिल्लाह। ਕੀ ਨਾਮ ਤੁਹਾਡਾ ਬਜ਼ੁਰਗੋ मेरा नाम रशीद है जी। ਅੱਛਾ ਪਹਿਲੇ ਤੇ ਤੁਹਾਨੂੰ ਮੈਂ ਬਿਲਕੁਲ ਹਕੀਕਤ ਦੱਸਾਂ ਕਿ ਮੈਨੂੰ ਤੁਹਾਡੇ ਨਾਲ ਮਿਲ ਕੇ ਤੁਹਾਨੂੰ ਵੇਖ ਕੇ ਬੜੀ ਖੁਸ਼ੀ ਹੋਈ ਹੈ ਖੁਸ਼ੀ ਇਸ ਗੱਲ ਦੀ ਹੈ ਕਿ ਜਿਵੇਂ ਹੁਣ ਮਾਮਲਾ ਚੱਲ ਰਿਹਾ ਨਾ ਲੋਕਾਂ ਦੀਆਂ ਉਮਰਾਂ 50-60 ਸਾਲ ਤੇ ਘਰਾਂ ਦੇ ਵਿੱਚ ਨਾ ਰੌਣਕਾਂ ਨਹੀਂ ਰਹੀਆਂ ਬਜ਼ੁਰਗ ਨਾਲ ਨਾ ਜਿਹੜੇ ਬਜ਼ੁਰਗ ਨੇ ਨਾ ਚਿੱਟੀ ਦਾੜੀ ਵਾਲੇ ਤੇ ਜਿਨ੍ਹਾਂ ਦੇ ਕੋਈ 70-80 ਵਰੇ ਗੁਜ਼ਾਰੇ ਨੇ ਜ਼ਿੰਦਗੀ ਦੇ ਉਹ ਘਰ ਦੇ ਵਿੱਚ ਇੱਕ ਦਰਖਤ ਤਰ੍ਹਾਂ ਹੁੰਦੇ ਨੇ ਔਰ ਉਹਨਾਂ ਦਾ ਜਿਹੜਾ ਸਾਇਆ ਨਾ ਜਿਹੜੀ ਛਾਂ ਉਹਨਾਂ ਦੀ ਬੜੀ ਗੂੜੀ ਹੁੰਦੀ ਹੈ हाँ ਤੇ ਬੜੀ ਰੌਣਕ ਹੈ ਬਜ਼ੁਰਗਾਂ ਦੇ ਨਾਲ ਤੇ ਮਾਸ਼ਾਅੱਲਾ ਤੁਸੀਂ ਹਯਾਤ ਹੋ ਯਕੀਨਨ ਤੁਹਾਡੇ ਨਾਲ ਤੁਹਾਡੇ ਘਰ ਵਿੱਚ ਵੀ ਬੜੀ ਰੌਣਕ ਹੋਏਗੀ ਤੇ ਆਹ ਦੱਸੋ ਕਿ ਜਦ ਪਾਕਿਸਤਾਨ ਬਣਿਆ ਹੈ, ਜਦ ਪੰਜਾਬ ਦੀ ਵੰਡ ਹੋਈ ਹੈ हाँ जी। ਉਦੋਂ ਤੁਹਾਡੀ ਉਮਰ ਕਿੰਨੀ ਸੀ उदों आप बच्चा मेरा पोतरा हाँ। जाने 18-19 साल का मैं हैगा। ਸਾਰੀ ਸੂਰਤ ਹੈ ਹਰ ਚੀਜ਼ ਦੀ सारा मैं उन्हां दा ना जानना। ਹਾਂ माल चारदे हुंदे सी, ਅੱਛਾ बकरी 8 रुपइयां दी लई असीं, ਹਾਂ मेरे वड्डे भरा ने। ਹਾਂ ਹਾਂ ਉਹਨੇ 2 ਪੱਠਾਂ ਦਿੱਤੀਆਂ, ਉਹ ਤੋਂ ਫਿਰ ਅੱਲਾਹ ਦੇ ਹੁਕਮ ਨਾਲ 100 ਬਣ ਗਈ। ਵਾਹ 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 ਉਹਦੇ ਵਿੱਚੋਂ ਫਿਰ 50 20 ਬੱਕਰੇ ਅਸੀਂ ਫਰੀਦਕੋਟ ਮੰਡੀ ਤੇ ਲੈ ਕੇ ਆਏ। ਹਾਂ ਪਿਛਲਾ ਜ਼ਿਲ੍ਹਾ ਕਿਹੜਾ ਸੀ ਆਪਣਾ ਫਿਰੋਜ਼ਪੁਰ, ਫਿਰੋਜ਼ਪੁਰ ਸੀ ਹਾਂਜੀ, ਰਿਆਸਤ ਫਰੀਦਕੋਟ, ਨਾਲ ਹੀ ਪਿੰਡ ਸੀਗਾ ਹਾਂ ਬੱਚੀ ਹਾਂ ਫਰੀਦਕੋਟ ਸ਼ਹਿਰ ਦੇ ਚਮੇਲੀ। ਅੱਛਾ ਤੇ ਵੱਡਾ ਭਰਾ ਜਿਹੜਾ ਸੀਗਾ ਇਹ ਪੁਲਿਸ ਚ ਸੀ, ਹਵਾਲਦਾਰ ਅੱਛਾ ਸ਼ਹਿਰ। ਹਾਂ ਹਾਂ ਉਹ ਮੇਰੀ ਮਾਂ ਦੀ ਭੂਆ ਸੀ, ਉਹਦਾ ਔਲਾਦ ਨਹੀਂ ਸੀ, ਉਹਨੂੰ ਮਤਵੰਨਾ ਦਿੱਤਾ ਸੀ। ਹਾਂ 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 ਇਸ ਤਰ੍ਹਾਂ ਅਸੀਂ ਕਦੇ ਸ਼ਹਿਰ ਆ ਜਾਂਦੇ ਸੀ ਤੇ ਕਦੇ ਪਿੰਡ। ਅੱਛਾ ਅੱਛਾ ਹਾਂਜੀ। ਤੇ ਉੱਥੇ ਤੁਸੀਂ ਕੋਈ ਜਮਾਤਾਂ ਪੜ੍ਹੀਆਂ ਸਕੂਲ ਗਏ ਸੋ ਕਿ ਕੋਈ ਨਾ ਸਕੂਲ ਜਾਂਦੇ ਹੁੰਦੇ ਸੀਗੇ, ਹਾਂ ਉਹ ਸਾਨੂੰ ਪਤਾ ਹੀ ਨਹੀਂ ਸੀ ਪੜ੍ਹਨ ਦਾ, ਅਸੀਂ ਮਾਸਟਰਾਂ ਨਾਲ ਲੜ ਕੇ ਆ ਜਾਂਦੇ ਸੀ। ਉਦੋਂ ਨਹੀਂ ਏਡੀ ਸਮਝ ਕੋਈ ਨਹੀਂ ਸੀ ਨਾ ਅੱਛਾ ਹੁਣ ਤਾਂ ਸਾਰਾ ਪਤਾ ਸੀ, ਆਖੜੇ ਇਹ ਕੀ ਕਰਾਉਂਦੇ ਪੜ੍ਹਾ ਕੇ ਸਾਨੂੰ। ਹਾਂ ਛੋਟੇ ਨੂੰ 5 ਜਮਾਤਾਂ ਪੜ੍ਹਾਈਆਂ। ਅੱਛਾ 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 ਉਦੋਂ 5 ਵੀ ਬੜੀਆਂ ਹੋਣੀਆਂ ਨਾ ਬੱਲੇ ਉਹ ਸਾਨੂੰ ਇੱਕ ਬਾਬਾ ਟੱਕਰਿਆ ਤੇ ਉਹ ਵੀ 5 ਕੀ ਪੜਿਆ ਸੀ ਤੇ ਉਹ ਤਾਂ ਵਕਤ ਪਾਉਂਦਾ ਜਿਨ੍ਹਾਂ ਨੇ ਐਮਏ ਕੀਤਾ ਬੀਐਮਏ ਕੀਤਾ ਨਾ ਉਹਨੂੰ ਵਕਤ ਪਾਉਂਦਾ ਕਹਿੰਦਾ ਆਹ ਸਵਾਲ ਦਾ ਜਵਾਬ ਦਿਓ ਉਂਗਲਾਂ ਤੇ ਉਹ ਆਪਦਾ ਮੇਰਾ ਇਹ ਭਰਾ ਦੱਸਦਾ ਇਹੋ ਜਿਹਾ ਸੀ, ਸਾਦਾ ਜਿਹਾ ਸੀਗਾ, ਹਾਂ। ਬਹੁਤ ਹੋ ਗਿਆ। ਅੱਛਾ ਤੇ ਜਦੋਂ ਵੰਡ ਹੋਈ ਹੈ ਹਾਂ ਪੰਜਾਬ ਦੀ ਵੰਡ ਹੋਈ ਹੈ ਹਾਂ ਤੇ ਜਦੋਂ ਐਲਾਨ ਹੋਇਆ ਕਿ ਹੁਣ ਜਿਹੜੇ ਨੇ ਜਿਨ੍ਹਾਂ ਨੇ ਪਾਕਿਸਤਾਨ ਜਾਣਾ ਚਾਹੁੰਦੇ ਨੇ ਉਧਰ ਨੂੰ ਤੁਰ ਪੈਣ ਜਿਹੜੇ ਇੱਥੇ ਰਹਿਣਾ ਚਾਹੁੰਦੇ ਨੇ ਇੱਥੇ ਰਹਿ ਬਣ ਇਹ ਫਿਰ ਹੁਣ ਹਾਂ ਕਿਵੇਂ ਹੋਇਆ ਵੱਡਾ ਟੁੱਕੀ ਹੁੰਦੀ ਸੀਗੀ ਓਏ ਹੋਏ ਹੋਏ ਕਾਫੀ ਸਾਰੀ। ਤੇ ਮੈਂ ਤੁਹਾਡੇ ਨਾਲ ਅੱਗੇ ਵੀ ਗੱਲ ਕੀਤੀ ਵੀ ਮੇਰਾ ਭਰਾ ਵੱਡਾ ਪੋਸਟ ਸੀ, ਹਾਂ ਹਾਂ ਉਸ ਤੋਂ ਛੋਟਾ ਉਹ ਤਾਂਗਾ ਲਾਉਂਦਾ ਸੀ। ਹੂੰ ਇੱਕ ਹੋਰ ਤਾਂਗਾ ਕਿਸੇ ਨੂੰ ਦਿੱਤਾ ਸੀ ਅਸੀਂ। ਹੂੰ ਹੂੰ ਤੇ ਇੱਕ ਸਿੱਖ ਸੀਗਾ, ਉਹ ਇੱਥੇ ਫਰੀਦਕੋਟ ਕਹਿੰਦਾ ਮੇਰੇ ਭਰਾ ਨੂੰ ਵੱਡੇ ਨੂੰ ਵੀ ਨਿਆਣਿਆਂ ਨੂੰ ਇੱਥੇ ਲਾਇਆ। ਹੂੰ ਪਿੰਡਾਂ 'ਚ ਹਾਲਤ ਮਾੜੀ, ਵੱਡਾ ਟੁੱਕੀ ਕਰਦੇ। ਹੂੰ ਇਹ ਲੈ ਕੇ ਚਲਾ ਗਿਆ ਇੱਕ ਹਿੰਦੂ ਨੂੰ ਨਾਲ, ਹੂੰ ਉਹਦਾ ਬੋਧਾ ਰੱਖਿਆ ਵਾ, ਟਾਂਗਾ ਫੜਾਤਾ ਇਹਨੇ। ਹੂੰ ਗੱਲ ਕਾਦੀ ਜੀ, ਸਾਨੂੰ ਸਾਰਿਆਂ ਲੱਦ ਕੇ ਲੈ ਆਏ। ਹੂੰ ਜਿਹੜਾ ਮੇਰਾ ਵੱਡਾ ਭਰਾ ਸੀ ਹਾਂ ਰਫੀਕ, ਉਹ ਇੱਕ ਸਿੱਖ ਸੀ ਸਾਡੇ ਨਾਲ, ਬੜੀ ਦੁਆ ਸਲਾਮ। ਹੂੰ ਉਹਨੂੰ ਗੁੰਗਾ ਗੁੰਗਾ ਲਾੜਨਾ, ਕਹਿੰਦੇ ਗੁੰਗਿਆ ਤੂੰ ਯਾਰ ਸਾਡੇ ਨਾਲ ਅੱਜ ਮੱਕੀ ਬਜਾਇਆ। ਹੂੰ
ਹੁਣ ਤਾਂ ਲੱਦ ਲੈਂਦੇ ਨੇ ਮੋਟਰਸਾਈਕਲਾਂ ਤੇ ਹਾਂ। ਵੀ ਆ 10 ਸਿਰ ਮੱਕੀ ਤੂੰ ਚੱਕ ਲੈ, 10 ਸਿਰ ਮੈਨੇਜਰ ਚੱਕ ਲੂ, ਮੁੰਡੇ ਦਾ ਨਾਮ ਮੈਨੇਜਰ। ਹੂੰ ਦੋਵੇਂ ਕੇ ਮੱਕੀ ਅਸੀਂ ਆ ਗਏ। ਸਵੇਰ ਨੂੰ ਐਲਾਨ ਹੋ ਗਿਆ ਫਰੀਦਕੋਟ ਹੂੰ ਵੀ ਜੋ ਫਰੀਦਕੋਟ ਦੇ ਵਿੱਚ ਬੈਠਾ ਸ਼ਹਿਰ 'ਚ ਸਾਰੇ ਨਿਕਲ ਕੇ ਪੋਲੋ ਗਰਾਊਂਡ ਚਲੇ ਜਾਓ। ਉੱਥੇ ਬਾਦਸ਼ਾਹ ਖੇਡਦਾ ਹੁੰਦਾ ਸੀ ਪੋਲੋ ਗਰਾਊਂਡ 'ਚ, ਅੱਛਾ ਅੱਛਾ ਅੱਛਾ। ਬੜਾ ਵੱਡਾ ਸੀ। ਉੱਥੇ ਆ ਗਏ ਅਸੀਂ, ਹੂੰ ਕਾਫਲਾ ਬੈਠਾ ਤੇ ਮੇਰੇ ਭਰਾ, ਮਾਂ ਮੇਰੀ, ਹੂੰ ਸਾਰੇ ਰੋਣ ਵੀ ਉਹ ਪਿੱਛੇ ਰਹਿ ਗਿਆ। ਤੇ ਪਿਓ ਮੇਰਾ ਵੀ ਪਿੱਛੇ ਰਹਿ ਗਿਆ। ਹਾਏ। ਪਿਓ ਆਂਦਾ ਤੁਸੀਂ ਜਾਓ, ਮੈਂ ਸਵੇਰੇ ਆਊਂ। ਇਹਨੇ 100 ਰੁਪਈਆ ਇੱਕ ਸਿੱਖ ਨੂੰ ਇੱਕ ਸ਼ਰਾਬ ਦੀ ਬੋਤਲ ਦੇਣੀ ਕਰ ਲਈ ਹੂੰ ਵੀ ਮੈਨੂੰ ਮਿਲਾ ਲਿਆ ਸ਼ਹਿਰੋਂ। ਹੂੰ ਅੱਗੇ ਅਸੀਂ ਗਰਾਊਂਡ 'ਚ ਸੀ, ਪਾਲਦਾ ਪਾਲਦਾ ਸਾਡੇ ਕੋਲ ਆ ਗਿਆ। ਹੂੰ ਫਿਰ ਮੇਰੇ ਭਰਾਵਾਂ ਨੇ, ਸਾਡੇ ਸਾਰੇ ਜੀਆਂ ਨੇ ਆਖਿਆ ਮੇਰੇ ਪਿਓ ਨੂੰ ਵੀ ਇੱਕ ਨੂੰ ਰੋਵਾਂਗੇ ਹੂੰ ਤੇ ਤੂੰ ਨਾਲ ਹਾਏ ਹਾਏ। ਲੈ ਆਏ। ਫਿਰ ਅਸੀਂ ਰਾਹ ਦੇ ਵਿੱਚ ਸਾਨੂੰ ਬੜਾ ਅਮਨ ਰਿਹਾ ਕਾਫਲੇ ਦੇ ਨਾਲ। ਹੂੰ ਰਾਸ਼ਨ ਪਾਣੀ ਮਿਲਦਾ ਰਿਹਾ, ਫਰੀਦਕੋਟ ਵਾਲੇ ਕਾਫਲੇ ਨਾਲ ਆਏ ਅਸੀਂ। ਹੂੰ ਹੂੰ। ਜਿਸ ਵੇਲੇ ਤੇ ਉਹ ਜਦੋਂ ਤੁਸੀਂ ਕਾਫਲੇ ਨਾਲ ਆ ਰਹੇ ਸੋ ਤੇ ਬਹੁਤ ਸਾਰੇ ਲੋਕ ਤੇ ਕਹਿੰਦੇ ਨੇ ਕਿ ਔਰਤਾਂ ਨੇ ਆਪਦੀਆਂ ਇੱਜ਼ਤਾਂ ਬੜੀ ਮੁਸ਼ਕਿਲ ਬਚਾਈਆਂ ਕਈਆਂ ਦੇ ਨਾਲ, ਜਿਹੜੀਆਂ ਕੋਈ। ਜਿਹੜਾ ਸਾਡਾ ਫਰੀਦਕੋਟ ਵਾਲਾ ਕਾਫਲਾ ਸੀ ਨਾ, ਹਾਂ ਉਹ ਅਮਨ ਨਾਲ ਆਇਆ। ਫਰੀਦਕੋਟ ਰਾਜੇ ਨਿਕਲ ਹਾਂ ਹਾਂ ਆ ਜੀ ਦੇ 18 ਮੁਰੱਬੇ 18 ਹਾਂ ਹਾਂ ਹਾਂ। ਕੌਰ ਸਾਹਿਬ ਨੇ। ਅੱਛਾ ਅੱਛਾ ਅੱਛਾ। ਉਹਨੇ ਕਿਹਾ ਵੀ ਮੇਰੀ ਨਗਰੀ ਦੇ ਵਿੱਚੋਂ ਇੱਕ ਵਾਰੀ ਇਹ ਗੰਡਾ ਸਿਵਲ ਹੈ ਟੱਪ ਜਾਣ ਹੂੰ ਤੇ ਮੈਨੂੰ ਕੋਈ ਇਤਰਾਜ਼ ਨਾ ਹੋਵੇ। ਕਸੂਰ ਆ ਕੇ ਬਹਿ ਗਏ ਅਸੀਂ। ਹੂੰ ਕਸੂਰ ਆ ਕੇ ਤੇ ਉੱਥੇ 8-7 ਜਣੇ ਬੈਠੇ ਆ ਰਾਤ ਨੂੰ। ਹੂੰ। ਸਵੇਰ ਨੂੰ ਵਿੱਚ ਉਹਦੇ ਹੈ ਨਹੀਂ, ਮਰ ਜਾਂਦਾ ਸੀ, ਬਿਮਾਰੀ ਪੈ ਗਈ। ਅੱਛਾ ਅੱਛਾ ਅੱਛਾ। ਉਹ ਜਿਹੜਾ ਉਹ ਪਾਣੀ ਖੜਾ ਸੀ, ਇੱਕ ਇੰਜ ਦੇ ਮਾਮਲਾ ਸੀ, ਹਾਂ, ਉਹਦੇ ਨਾਲ ਹਾਲਾਤ ਖਰਾਬ ਹੋ ਗਏ ਨਾ, ਬੜੀ ਦੁਨੀਆ ਮਰੀ, ਪੇਟ ਦੀਆਂ ਬਿਮਾਰੀਆਂ ਲੱਗ ਗਈਆਂ। ਬੜੀਆਂ। ਇਹ ਸਭ ਮੇਰਾ ਭਰਾ ਜਿਹੜਾ ਮੁਹੰਮਦ ਅਲੀ, ਹਾਂ ਇਹ ਉੱਥੇ ਬਿਮਾਰ ਹੋ ਗਿਆ, ਚੱਕ ਲਿਆ, ਇੱਥੇ ਆ ਗਏ ਸੀ। ਹਾਂ ਹਾਂ। ਆ ਜਿੱਥੇ ਕੱਪੜੇ ਵਾਲੀ ਮਾਰਕੀਟ ਹੈ, ਬਾਗ ਸੀ, ਬਾਗ ਨਹੀਂ ਸੀ, ਹੂੰ ਕਹਿੰਦੇ ਬਾਗ ਤਾਂ ਹੁੰਦਾ ਮੇਵੇ ਵਾਲਾ। ਹਾਂ ਇਹ ਦਰਖਤ ਸੀਗੇ, ਹਾਂ। ਪਿੱਪਲ, ਟਾਹਲੀਆਂ। ਅੱਛਾ ਅੱਛਾ। ਇੱਥੇ ਆ ਕੇ ਡੇਰਾ ਲਾ ਲਿਆ। ਬਸ ਫਿਰ ਇਸੇ ਤਰ੍ਹਾਂ ਹੌਲੀ 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 ਵਰਤੇ ਕੇ ਪਾਕਿਸਤਾਨ ਤੇ ਸਾਰੇ ਜੀ ਉੱਥੋਂ ਸਹੀ ਸਲਾਮਤ ਇੱਥੇ ਆ ਗਏ? ਬਿਲਕੁਲ ਉਹ ਹੀ ਰਿਹਾ। ਤੇ ਤੁਹਾਡੇ ਉੱਥੋਂ ਖਾਨਦਾਨ ਦੇ ਵਿੱਚੋਂ ਕੋਈ ਐਸਾ ਬੰਦਾ ਜਿਹੜਾ ਉਧਰ ਰਹਿ ਗਿਆ ਹੋਵੇ? ਮੇਰਾ ਭਰਾ 10 ਮਹੀਨੇ ਪਿੱਛੋਂ ਫਿਰ ਖੱਤ ਪੈਣੇ ਸ਼ੁਰੂ ਹੋ ਗਏ। ਹਾਂ ਫਿਰ ਉੱਥੋਂ ਖੱਤ ਇੱਥੋਂ ਅਸੀਂ ਪਾਇਆ ਉਧਰ ਨੂੰ। ਹੂੰ ਮੇਰਾ ਵੱਡਾ ਭਰਾ ਸੀ ਪੁਲਿਸ 'ਚ ਤੇ ਪੜ੍ਹਿਆ ਸੀ 8ਵੀਂ ਜਮਾਤ ਤੱਕ, ਸੂਫੀ ਹੋਈ। ਹੂੰ ਇਹਨੇ ਖੱਤ ਪਾਇਆ ਮੇਰੇ ਮੀਆਂ ਨੂੰ ਪੁੱਛ ਕੇ ਵੀ ਕਿਹੜੇ ਨਾਲ ਗਿਆ ਉਹ। ਹੂੰ ਇਹਨੇ ਆਖਿਆ ਜਿਹੜਾ ਖੇਤਾ ਉਹਦੇ ਨਾਲ ਗਿਆ। ਹੂੰ। ਇੱਥੇ ਪਤਾ ਨਹੀਂ ਕੀ ਕਹਿੰਦੇ, ਖੇਤੇ ਨੂੰ ਮੀਰ ਰਾਬ ਕਹਿੰਦੇ ਸੀ। ਮੀਰ ਰਾਬ ਉਹ ਸੀ, ਘੜੀਆਂ ਹੈ ਨਹੀਂ ਸੀ ਜੇਬ 'ਚ ਘੜੀ, ਸਾਰੇ ਪਿੰਡ ਨੂੰ ਵਾਰੀਆਂ ਦਿੰਦਾ ਸੀ ਪਾਣੀ ਦੀਆਂ। ਅੱਛਾ 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 ਅੱਛਾ। ਉਹਨੂੰ ਜਦੋਂ ਖਾਤਾ ਪੜ ਗਿਆ, ਉਹਨੇ ਬਰੰਗ ਲਿਖ ਦਿੱਤਾ ਵੀ ਤੁਹਾਡੀ ਇਮਾਨਤ ਹੈ, ਹੂੰ ਜਿੱਥੇ ਕਹੋ ਉੱਥੇ ਪੜਾਓ। ਹਾਂ ਸਦੀਕਾ ਮੇਰਾ ਭਰਾ ਜਿਹੜਾ ਸੀ ਉਸ ਤੋਂ ਛੋਟਾ, ਹੂੰ ਉਹ ਸਿੱਖਾਂ ਦੇ ਨਾਲ ਇੱਥੇ ਆਉਂਦਾ ਰਿਹਾ। 40 ਚੱਕਾ ਬੀਕਾਨੇਰ 'ਚ, ਹੂੰ ਹੂੰ। ਫਿਰ ਉੱਥੇ ਲਿਆਂਦਾ ਤੇ ਉੱਥੋਂ ਫਿਰ ਆ ਗਿਆ। ਅੱਛਾ, ਉੱਥੇ ਤੁਹਾਡੇ ਜਿਹੜਾ ਪਿੰਡ ਸੀਗਾ, ਹਾਂ, ਉਸ ਪਿੰਡ ਦੇ ਵਿੱਚ ਸਿਰਫ ਮੁਸਲਮਾਨ ਬੈਠੇ ਸੀ ਜਾਂ ਕਿੰਨੀਆਂ ਪੱਤੀਆਂ ਕਿੰਨੀਆਂ ਸੀ ਟੋਟਲ ਜਿਹੜੀਆਂ ਉੱਥੇ ਬੈਠੀਆਂ ਸੀ? ਪਿੰਡ ਛੋਟਾ ਸੀ, ਹਾਂ 8 ਘਰ ਮੁਸਲਮਾਨਾਂ ਦੇ। ਬਾਕੀ ਸਾਰੇ ਸਿੱਖ ਸੀ। ਤੇ ਸਿੱਖਾਂ ਦਾ ਮੁਸਲਮਾਨਾਂ ਦੇ ਨਾਲ ਰਵੱਈਆ ਕਿਵੇਂ ਦਾ ਸੀ? ਉਹ ਚੰਗਾ ਸੀ ਉਹਨਾਂ ਦਾ, ਚੰਗਾ ਸੀ? ਸਿੱਖਾਂ ਦਾ ਚੰਗਾ ਸੀ। ਤੇ ਹਿੰਦੂ ਜਿਹੜੇ ਸੀ ਉਹ ਆ ਥੜਾ, ਹੂੰ ਆਹ ਤੇ ਥੋੜਾ ਇਹਨਾਂ ਬਣਿਆ ਇਸ ਤਰ੍ਹਾਂ ਥੜੇ ਹੁੰਦੇ ਸੀ। ਹੂੰ ਹੂੰ ਸਿੱਖਾਂ ਨੇ ਤਾਂ ਸਾਡੇ ਨਾਲ ਖਾ ਲੈਣਾ ਹੂੰ ਤੇ ਹਿੰਦੂਆਂ ਨੇ ਆਇਆ ਥੜੇ ਦੇ ਇੱਥੇ ਇੱਥੇ ਨਹੀਂ ਆਉਣ ਦਿੰਦੇ। ਹੂੰ ਜੇ ਇੱਥੇ ਪੈਰ ਰੱਖਤਾ ਤਾਂ ਉਹਨਾਂ ਨੇ ਧੋਣਾ। ਹੂੰ। ਮਤਲਬ ਸਿੱਖਾਂ ਦੇ ਨਾਲ ਬਹੁਤ ਭਰਪੀ ਸੀ ਤੁਹਾਡੀ? ਸਿੱਖ ਰਲ ਕੇ ਖਾਂਦੇ ਸੀ ਅਸੀਂ। ਹਾਂ। ਤੇ ਸਾਥ ਵੀ ਜਦੋਂ ਆ ਵੰਡ ਹੋਈ ਹੈ, ਸਿੱਖ ਦਿੰਦੇ ਰਹੇ ਆ। ਸਿੱਖ ਦਿੰਦੇ ਰਹੇ? ਹਾਂ, ਸਿੱਖ ਅੱਗੇ ਆ ਜਾਂਦੇ ਸੀ। ਇੱਕ 8.5 ਘਰ ਸੀ, ਇੱਕ ਮੇਰਾ। ਅੱਛਾ, ਤੇ ਤੁਹਾਡੇ ਜ਼ਿਹਨ ਦੇ ਵਿੱਚ ਕੀ ਸੀ ਜਦੋਂ ਉੱਥੋਂ ਉੱਠ ਕੇ ਆਏ ਆ ਇੱਧਰ, ਕਿ ਵਾਪਸ ਆ ਜਾਣਾ ਹੈ ਆਪਦੇ ਪਿੰਡ? ਹਰ ਇੱਕ ਨੇ ਆਖਿਆ ਸੀ ਵਾਪਸ ਆਵਾਂਗੇ। ਹਾਂ। ਉਦੋਂ ਇਹ ਜੇਨ ਸੀਗਾ, ਕੀ ਪਤਾ ਸੀ ਜਿਹੜੇ ਮਕਾਨ ਸੀ ਹਾਏ ਹਾਏ। ਵੀ ਇਹ ਖੋਈ ਜਾਂਦੇ ਉਹ ਸਮਾਨਾਂ ਦੀ। ਹਵੇਲੀਆਂ, ਉਹ ਡੰਗਰ, ਉਹ ਜੋ ਹੈ ਸੀ, ਸੋਨਾ ਜ਼ੇਵਰ, ਸਾਰਾ ਕੁਝ। ਖੈਰ ਸੋਨਾ ਜੇਵਰ ਤੇ ਪੈਸਾ ਨਹੀਂ ਅਸੀਂ ਦਿੱਤੇ। ਹਾਂ
ਡੰਗਰ ਡੁੰਗਰ ਪਸ਼ੂ ਛੱਡਿਆ ਬਹੁਤ ਸਾਰੇ ਲੋਕਾਂ ਨੇ। ਪਸ਼ੂ ਤਾਂ ਬਹੁਤ ਹੀ ਉੱਥੇ ਛੱਡਦੇ, ਪਸ਼ੂਆਂ ਵਾਲੀ ਤਾਂ ਗੱਲ ਹੀ ਨਾ ਕਰ। ਪਸ਼ੂਆਂ ਬੱਕਰੀਆਂ ਦਾ ਇੱਜੜ ਸੀ ਖੜਾ। ਪਿੰਡ ਦਾ ਕੀ ਨਾਮ ਦੱਸਿਆ ਤੁਸੀਂ? ਚਮੇਲੀ। ਚਮੇਲੀ। ਅੱਛਾ, ਉਹ ਪਿੰਡ ਦਾ ਨਕਸ਼ਾ ਯਾਦ ਹੈ ਕਿਵੇਂ ਦਾ? ਪਿੰਡ ਕਿੱਥੇ, ਆਪਣਾ ਘਰ ਕਿੱਥੇ ਸੀ? ਮੇਰਾ ਇਸ ਪਾਸੇ ਲਹਿੰਦੇ ਪਾਸੇ ਸੀ ਬਾਰ ਬਾਰ। ਜਿੱਥੇ ਹੁੰਦਾ। ਹਾਂ ਹਾਂ, ਜਾਂ ਕਿਉਂ ਨਹੀਂ, ਖੂਹ ਸਾਡਾ ਘਰੇ ਲੱਗਾ, ਜਿਵੇਂ ਹੁਣ ਆ ਬਾਰ ਬਾਰ ਘਰ ਹੈਗੇ ਆ ਨਾ, ਹਾਂ। ਇਸ ਤਰ੍ਹਾਂ ਮੇਰਾ ਨੁੱਕਰ ਤੇ ਸੀ, ਮਾਲ ਬਹੁਤ ਸੀ। ਤੇ ਕਦੀ ਦਿਲ ਕਰਦਾ, ਕਦੀ ਤੁਸੀਂ ਸੁਪਨੇ 'ਚ ਵੇਖਿਆ ਹੋਵੇ, ਕਦੀ ਸੁੱਤੇ ਆ ਤੇ ਉਹ ਪਹਿਲਾਂ ਚਮੇਲੀ ਪਹਿਲਾਂ ਵੀ ਰਹਿੰਦੇ ਸੀ। ਪਿੰਡ ਪਹੁੰਚ ਗਏ ਆ? ਹਾਂ, ਪਹਿਲਾਂ ਪਹਿਲਾਂ ਮੈਂ ਇੱਕ ਬੰਦਾ ਟੁੱਟੀ ਸੀ ਸਾਡੇ ਨਾਲ ਹੀ, ਹੂੰ ਕੁੱਤਮ ਵਾਲੇ ਪਾਸੇ 1.5 ਮੀਲ, ਹੂੰ ਉੱਥੇ ਸਾਡਾ ਠੇਕਾ ਸੀ, ਹੂੰ। ਮੇਰੇ ਪਿਓ ਦਾ ਫੀਮ ਦਾ, ਹਾਂ ਹਿੰਦੂਆਂ ਨਾਲ ਸਾਂਝਾ। ਹਾਂ। ਉੱਥੋਂ ਇੱਕ ਬੰਦਾ ਆਉਂਦਾ ਹੁੰਦਾ ਇੱਥੇ, ਹੂੰ ਮੈਨੂੰ ਉਹਨੇ ਆਖਿਆ, ਉਦੋਂ 300 ਲੱਗਦਾ ਸੀਗਾ, ਹੂੰ। ਕਹਿੰਦਾ ਚੱਲ ਤੈਨੂੰ ਤੋਰ ਫੇਰ ਲਿਆਵਾਂ। ਬੇਲੀਆਂ ਦੇ ਨਾਮ ਯਾਦ ਆ, ਜਿਹੜੇ ਨਾਲ ਖੇਡਦੇ ਸੀ, ਜਿਨ੍ਹਾਂ ਦੇ ਨਾਲ ਉਹ ਯਾਰੀ ਕੱਲ ਦੀਆਂ ਤਾਂ ਸਾਡੇ ਸਾਲ ਦੀ ਗੱਲਾਂ। ਹਾਏ 75 ਵਰੇ ਗੁਜ਼ਰ ਗਏ ਤੇ ਹਜੇ ਕੱਲ ਦੀਆਂ ਗੱਲਾਂ। ਸਿੱਖ ਨਾਲ ਅਸੀਂ ਜਿਹਦਾ ਮਾਲ ਲਿਜਾਣਾ ਨਾ, ਹੂੰ। ਉਹਦਾ ਨਾਂ ਸੀ ਹਰਨਾਮ ਸਿੰਘ। ਹਾਂ। ਇੱਕ ਮੈਂ, ਇੱਕ ਮਾਛੀਆਂ ਦਾ ਮੁੰਡਾ, ਇੱਕ ਮਰਾਸੀਆਂ ਦਾ, ਇੱਕ ਮੋਚੀਆਂ ਦਾ, ਚਾਰੇ ਮੁਸਲਮਾਨ ਹੂੰ ਉਹਦੇ ਨਾਲ। ਜਦੋਂ ਤੋਪ ਚੱਲਣ 'ਚ ਘੰਟਾ ਰਹਿਣਾ, ਹੂੰ ਤੋਪ ਦਾ ਸੀ ਇਹ ਮਤਲਬ ਪੁੱਛ ਨਹੀਂ ਤੂੰ ਸ਼ਹਿਰ ਵਾਲਿਆਂ ਤੋਂ ਹੂੰ ਵੀ 12 ਵਜੇ ਤੋਪ ਚੱਲਦੀ ਸੀ, ਛੁੱਟੀ ਉਹਦੀ, ਹੋਰ ਘੜੀਆਂ ਕੋਈ ਨਹੀਂ ਸੀ। ਹੂੰ ਤੇ ਉਹਨੇ ਹਰਨਾਮ ਸਿੰਘ ਨੇ ਆਪਦੀ ਘੜੀ ਵੇਖ ਕੇ ਆਖਣਾ, ਉਹ ਲੌਡੀ ਜਾਵੇ, ਆਹ ਦੀ ਗਾਲ ਸੀ, ਹੂੰ। ਉਹ ਛੋਲੇ ਕੁੱਟ ਲਓ, ਕੌਡੀਆਂ ਵੀ ਲੈ ਲਿਓ, ਠੂਠੀ ਗੁੜ ਵੀ ਲੈ ਲਿਓ। ਹਾਂ। ਅਸੀਂ 2-3 ਜਣਿਆਂ ਨੇ, ਡੰਡੇ ਹੋਣੇ, ਖੱਦਰ ਦੇ ਸਾਫੇ ਹੋਣੇ, ਇੰਨੇ ਛੋਲੇ ਮੈਂ ਬਣਾ ਲਿਆ ਆਪਦੇ, ਇੰਨੇ ਇਹਨੇ ਬਣਾ ਤੇ, ਇਸ ਤਰ੍ਹਾਂ ਬਣਾ ਕੇ ਹੂੰ ਉੱਤੇ ਤੂੰ ਮਾਲਕ ਆ ਗਿਆ। ਹੂੰ ਕਹਣਾ ਰਾਮ ਸਿਆ, ਉਹ ਬੰਦੇ ਮੁੰਡੇ ਕੀ ਕਰਨ ਲਾਤੇ ਆ, ਹੂੰ ਉਹ ਜਾ ਆਪਣਾ, ਗਰੀਬਾਂ ਦੇ ਜਵਾਕ ਹੈ, ਕੰਮੀ ਕਾਰਾਂ ਦੇ, ਹੂੰ। ਉਹ ਛੋਲੇ ਗੁੜ ਜੋਗੇ ਬਣਾਉਂਦੇ ਸਨ ਨਿਗਾਹ, ਕੁਛ ਨਹੀਂ ਸੀ। ਹਾਏ ਹਾਏ। ਤੇ ਉਹ ਵੇਲਾ ਚੰਗਾ ਸੀ ਜਾਂ ਉਹ ਚੰਗਾ ਸੀ, ਹੁਣ ਵਾਲਾ ਚੰਗਾ? ਉਹ ਚੰਗਾ ਸੀ। ਚੰਗਾ ਸੀ ਨਾ। ਇੱਕ ਬੱਕਰੀਆਂ ਸੀ ਚਾਰੀਏ, ਤੇ ਹਿੰਦੂਆਂ ਦਾ ਮੁੰਡਾ ਹੋਵੇ ਮੈਥੋਂ ਵੱਡਾ, ਹੂੰ ਅੱਲਾ ਇੱਥੇ ਹੱਥ ਰੱਖ ਕੇ ਐ ਤੁਰ, ਹੂੰ ਮੈਂ ਆਪਦੇ ਭਰਾ ਦੀਆਂ ਸੇਮੀਆਂ ਪਕਵਾ ਕੇ ਲਿਆ ਤੇ ਐ ਢਾਂਗਾ ਟੰਗਿਆ ਕਿੱਲੀ ਨਾਲ, ਮੈਂ ਸੇਮੀਆਂ ਟੰਗਤੀਆਂ। ਹੂੰ। ਮੈਂ ਕਿਹਾ ਗੁੰਗਿਆ, ਹਾਂ ਮੈਂ ਚੱਲਿਆ ਘਰ ਨੂੰ, ਤੇ ਸੇਮੀਆਂ ਤੇਰੀਆਂ ਆਂਦਾ ਇੱਥੇ ਟੰਗ, ਉਹ ਹਿੰਦੂ ਨੇ ਖਾ ਲਈਆਂ ਦੀਆਂ। ਹੂੰ ਮੈਂ ਵੇਖ ਲਿਆ, ਹੂੰ ਮੈਂ ਕਿਹਾ ਹੁਣ ਇੱਥੇ ਕੁੱਟਿਆ ਲੜਾਈ, ਫਿਰ ਉਹਨੂੰ ਬਾਹਰ ਕੁੱਟਿਆ, ਹੂੰ। ਬਾਹਰ ਕਿਸੇ ਬਾਹਰ ਕੁੱਟਿਆ। ਉਹਨੇ ਆਖਿਆ ਉਹਦੇ ਪਿਓ ਨੂੰ ਦੱਸਤਾ, ਉਹਦੇ ਕੋਲ ਮੇਰਾ ਭਰਾ ਜ਼ੋਰ ਕਰਦਾ ਹੁੰਦਾ ਸੀ ਉਹਦੀ ਮਾਲਿਸ਼ ਕਰੀ ਜਾਵੇ। ਹੂੰ ਉਹ ਆਂਦਾ ਕਿਹਨੇ ਕੁੱਟਿਆ, ਫੰਡੀ ਕੇ ਤੇਰੇ ਭਰਾ ਨੇ। ਉਹ ਮੇਰਾ ਭਰਾ ਸੀ ਗਿਆ, ਤੇ ਮੈਂ ਬੈਠਾ, ਤੇ ਇੱਥੋਂ ਨੇ ਫੜਿਆ, ਕੀ ਹੋਲ, ਕਹਿੰਦਾ ਚੱਲ ਅੱਗੇ। ਮੈਂ ਕਿੱਥੇ, ਫੰਡੀ ਨੂੰ ਤੂੰ ਮਾਰਿਆ? ਮੈਂ ਨਹੀਂ, ਚੱਲ ਰਹਿ ਗਿਆ। ਹੁਣ ਉਹ ਦੱਸਦਾ ਬੈਠਾ ਵੀ ਮੈਨੂੰ ਮਾਰਿਆ। ਹੂੰ ਉਹ ਹਰਦਿਆਲ ਸਿੰਘ ਦਾ ਫੰਡੀ ਆ ਗਿਆ, ਬਈ ਹੁਣ ਕਰ ਗੱਲ। ਹੂੰ ਮੈਂ ਕਿਹਾ ਪੁੱਛੋ ਜੀ ਮਾਰਿਆ ਕਿਉਂ ਮੈਨੂੰ? ਹੂੰ। ਉਹ ਅੰਦਰੋਂ ਨਾ ਨਿਕਲੇ, ਉਹ ਅੰਦਰੋਂ ਨਾ ਨਿਕਲੇ। ਹਾਂ। ਕਹਿੰਦਾ ਫਿਰ ਦੱਸ ਕਿਉਂ ਮਾਰਿਆ ਤੂੰ? ਮੈਂ ਕਿਹਾ ਉਹ ਗੁੰਗੇ ਨੂੰ ਸੱਦੋ, ਉਹ ਭੁੱਖਾ ਮਰ ਗਿਆ, ਉਹਦੀਆਂ ਸੇਮੀਆਂ ਸਾਰੀ। ਜਦੋਂ ਇੰਨੀ ਮੂੰਹ ਤੇ ਫਿਰ ਪੈਰ ਉਹਨੇ ਫੜੇ, ਹੂੰ 4 ਆਨੇ ਦਿੱਤੇ ਮੈਨੂੰ, ਬਸ ਦੱਸੀ ਨਾ ਕਿਸੇ ਨੂੰ, ਹੂੰ ਇੰਨਾ ਪਰਹੇਜ਼ ਕਰਦੇ ਸੀ। ਹੂੰ। ਇੱਕ ਉਹਨੂੰ ਕੁੱਟਿਆ, ਇੱਕ ਮਾਛੀ ਸੀਗਾ, ਅਸੀਂ ਚਾਰੇ ਮੁਸਲਮਾਨ, ਉਹ ਹੋਵੇ ਵੱਡਾ, ਹਾਂ। ਉਹ ਸਾਡੇ ਕੋਲ ਜਿੱਤ ਲਿਆ ਕਰੇ ਕੋਡੀਆਂ। ਮੈਨੂੰ ਆਦੇ ਇਹਨੂੰ ਕੁੱਟੀਏ ਕੰਜਰ ਨੂੰ, ਮੇਰਾ ਘਰ ਨੇੜੇ ਸੀ, ਮੈਂ ਕੁੱਟਣਾ। ਹੂੰ ਉਹ ਕਿੱਥੇ ਕੁੱਟੀਏ, ਉਹ ਮਰਾਸੀਆਂ ਦਾ ਮੁੰਡਾ ਆਂਦਾ ਸਾਡੇ ਘਰੇ, ਜਿਵੇਂ ਉਹ ਦਰਵਾਜ਼ਾ ਨਾ, ਇਹ ਦਰਵਾਜ਼ੇ ਤੇ ਅਗਲੇ ਬੂਹੇ ਅੱਗੇ ਉਹਨੇ ਜਾ ਕੇ ਆਵਾਜ਼ ਦਿੱਤੀ, ਮੈਨੂੰ ਚੇਤਾ ਬੜਾ ਹੱਸਦਾ ਹੁੰਦਾ ਮੈਂ, ਪੁੰਨੀ ਆਖਿਰ ਰੋਟੀ ਦੇ ਦੇ। ਮੇਰੇ ਕੋਲ ਤੂੰ ਦਾ ਡੰਡਾ ਸੀ, ਜਮ ਮਾਰਿਆ ਜੋੜ ਕੇ ਲੱਗ ਤੇ ਮੂੰਹ ਭਰ ਗਿਆ ਪਿਆ। ਇੱਥੋਂ ਦੀ ਮੈਂ ਭੱਜ ਕੇ 2 ਮੁੰਡਿਆਂ ਜੀ ਪਿੰਡ ਚ ਰੌਲਾ ਪੈ ਗਿਆ, ਚੋਰ ਚੋਰ। ਦਮਨ ਮਾਛੀ ਦੇ ਮੁੰਡੇ ਨੂੰ ਕੁੱਟ ਗਏ ਜੀ ਨੂੰ,
ਅਸੀਂ ਪਤਾ ਲੈਣ ਗਏ ਤਾਇਆ ਕੀ ਹੋ ਗਿਆ ਜਾਣੀ ਇਹੋ ਜਿਹੀਆਂ ਗੱਲਾਂ ਹਾਂ ਸਹੀ। ਅੱਛਾ ਤੇ ਉਹ ਟਾਈਮ ਤੁਸੀਂ ਕਹਿੰਦੇ ਕਿ ਬਹੁਤ ਸੋਹਣਾ ਗੁਜ਼ਾਰਿਆ ਹਾਂ ਤੇ ਉਸ ਵੇਲੇ ਸਿੱਖਾਂ ਦੇ ਘਰ ਤੁਸੀਂ ਚਲ ਜਾਂਦੇ ਸੀ ਕੋਈ ਪਰਦੇ ਦਾ ਜਾਂ ਉਹਨਾਂ ਦਾ ਆਪਣੇ ਘਰਾਂ ਵਿੱਚ ਮੁਸਲਮਾਨ ਹਿੰਦੂ ਜਿਹੜੇ ਨਹੀਂ ਘਰ ਵੜਨ ਦਿੰਦੇ ਸੀ ਤੇ ਸਿੱਖ ਰੋਕਦੇ ਨਹੀਂ ਸੀ ਉਹ ਹਯਾ ਵੀ ਕਰਦੇ ਸੀ ਨਾ ਅਸਲ ਚ ਇੱਕ ਬਹੁਤਾ ਦੂਜੇ ਬਹੁਤਾ ਹੂੰ, ਖੇਡਦੇ ਹੁਣ ਸਾਡੇ ਘਰ ਵਾਲੇ ਪਾਸੇ ਹਾਂ ਮੁੰਡਿਆਂ ਨੂੰ ਨੇਰੇ ਹੋਏ ਭੁੱਖ ਲੱਗੀ ਆ ਹੂੰ ਖਾਣੇ ਲਿਆਓ ਰੋਟੀ ਖਾ ਲਈ ਹੂੰ ਚਾਹ ਨਹੀਂ ਸੀ ਪੀਂਦਾ ਕੋਈ ਹੂੰ ਸਵੇਰਾ ਆਉਣਾ ਖਾਣੇ ਲਿਆਓ ਲੱਸੀ ਪੀ ਐਂ ਕਰ ਲੈਂਦੇ ਤੇ ਬਾਹਰ ਅਸੀਂ ਮਾਲ ਚਾਰਨਾ ਹੂੰ ਤੇ ਬਾਹਰ ਚਾਹ ਕਰ ਲੈਣੀ ਸਾਡੇ ਮਿੱਟੀ ਦੇ ਪਿਆਲੇ ਉੱਥੇ ਹੀ ਰੱਖੇ ਹੋਣੇ ਹੂੰ ਸਿੱਖਾਂ ਦੇ ਜਿਹੜੇ ਜਿੰਨੇ ਸੀ ਉਹਨਾਂ ਕਹਿਣਾ ਯਾਰ ਸਾਨੂੰ ਵੀ ਪਾ ਦੇ ਅਸੀਂ ਕਹਿਣਾ ਧੋ ਦੋ ਪਹਿਲਾਂ ਹੂੰ ਪਿਆਲੇ ਤੋਂ ਖੋਲਣਾ ਜਿਹਨੂੰ ਪੀ ਜਾਣਾ ਹਾਂ ਅੱਛਾ ਸਿਆਣੇ ਕਹਿੰਦੇ ਨੇ ਕਿ ਜਿੱਥੇ ਨਾੜੂ ਦੱਬਿਆ ਹੋਵੇ ਨਾ ਜਿਹੜੀ ਥਾਂ ਤੇ ਹਾਂ ਉਹ ਥਾਂ ਨਹੀਂ ਭੁੱਲਦੀ ਨਹੀਂ ਭੁੱਲ ਇੱਕ ਜੰਮਣ ਵਾਲੀ ਮਾਂ ਨਹੀਂ ਭੁੱਲਦੀ ਤੇ ਇੱਕ ਜਿੱਥੇ ਨਾੜੂ ਦੱਬਿਆ ਹੋਵੇ ਉਹ ਥਾਂ ਨਹੀਂ ਭੁੱਲਦੀ ਭੁੱਲਦੀਆਂ ਤਾਂ ਨਹੀਂ ਫਿਰ ਹੁਣ ਤੇ- ਮਜਬੂਰੀਆਂ ਨਾਲ ਕਿਵੇਂ ਜਾਈਏ ਉਹ ਜਿਹੜੀ ਜਗ੍ਹਾ ਹੈ ਉਹ ਵੇਖਣ ਨੂੰ ਦਿਲ ਤੇ ਕਰਦਾ ਹੋਣਾ ਕਿ ਮੇਰਾ ਦੇ ਮੈਂ ਜਾ ਕੇ ਉਹ ਵੀ ਹੋ ਸਕਦਾ ਜਿਵੇਂ ਤੁਸੀਂ ਇਸ ਵੇਲੇ ਸਾਡੇ ਨਾਲ ਬੈਠੇ ਹੋ ਸਕਦਾ ਤੁਹਾਡੇ ਯਾਰ ਬੇਲੀ ਉਹ ਗੁੰਗਾ ਜਿਹਦਾ ਤੁਸੀਂ ਜ਼ਿਕਰ ਕਰਦੇ ਹੋ ਹਾਂ ਹਾਂ ਰਿਆ ਹਰਨਾਮ ਸਿੰਘ ਜਿਹਦਾ ਜ਼ਿਕਰ ਕਰਦੇ ਪਏ ਹੋ ਉਹ ਵੀ ਜਿਉਂਦੇ ਹੋਣ ਤੇ ਉਹਨਾਂ ਕੋਲ ਵੀ ਕੋਈ ਏਦਾਂ ਸਵਾਲ ਪੁੱਛਦਾ ਹੋਵੇ ਤੇ ਉਹ ਤੁਹਾਡਾ ਨਾਲ ਹੀ ਜਾਂਦਾ ਵੀ ਯਾਰ ਰਸ਼ੀਦ ਮੇਰਾ ਬੇਲੀ ਹੈਗਾ ਸੀ ਹਾਂ, ਤੇ ਉਹ ਇੱਕ ਜਿਹੜਾ ਅੰਦਰ ਇੱਕ ਚਿਣਗ ਹੈ ਜਾਂ ਇੱਕ ਜਿਹੜੀ ਅੰਦਰ ਉਹ ਮੁਹੱਬਤ ਹੈ ਉਹਨਾਂ ਦੇ ਨਾਲ ਗੂੜੀ ਕਿਉਂਕਿ ਜਿਹੜੇ ਹਾਂ। ਲੰਗੋਟੀ ਹੁੰਦੇ ਨੇ ਨਾ ਬੜੀ ਮੁਹੱਬਤ ਹੁੰਦੀ ਹੈ ਹਾਂ ਉਹਨਾਂ ਦੇ ਨਾਲ ਬੜਾ ਪਿਆਰ ਹੁੰਦਾ ਹੈ ਤੇ ਉਹਨਾਂ ਨਾਲ ਬੇਤਕੱਲਫੀ ਵੀ ਬੜੀ ਹੁੰਦੀ ਹੈ ਹਾਂ ਤੇ ਉਹ ਦਿਲ ਕਰਦਾ ਹੈ ਵੀ ਫੇਰ ਕਿਤੇ ਉਹ ਵੇਲਾ ਮੁੜ ਕੇ ਆ ਜਾਵੇ ਉਹ ਆਉਣਾ ਹੀ ਨਹੀਂ ਸੀ ਸਾਨੂੰ ਯਕੀਨ ਹੈ ਵੀ ਹੁਣ ਨਹੀਂ ਆਉਂਦਾ ਉਹ ਚੰਗਾ ਸੀ ਉਂਝ ਵੇਲਾ ਨਾ ਕੋਈ ਲੜਾਈ ਨਾ ਪੜ੍ਹਾਈ ਜੇ ਕਿਸੇ ਦਾ ਨੁਕਸਾਨ ਵੀ ਸਿੱਖਾਂ ਦਾ ਕਰਿਆ ਹੈ ਤੇ ਉਹਨਾਂ ਨੇ ਆਣ ਕੇ ਆਖਰ ਕੱਢੋ 10 ਬੈਠਾ ਹੂੰ ਬਸ ਸਜ਼ਾ ਵੀ ਪਿਆਰ ਵਾਲੀ ਦੇਣੀ ਹੈ ਨਾ ਮਾਂ ਦੇ ਜਲਸਾ ਨਾਲ। ਲੱਗਾ ਜਲਸਾ ਹਾਂ ਉਹ ਜਲਸੇ ਹੁਣ ਨਹੀਂ ਲੱਗਦੇ ਹੂੰ ਕੇਸਰ ਹੋਣਾ ਨੂੰ ਜਾਣਦੇ ਤੁਸੀਂ ਤਾਂ ਜਾਣਨੇ ਕੇਸਰ ਬੱਗਰ ਹੋਣਾ ਹੂੰ ਉਹਨਾਂ ਦੇ 30 35 ਬੰਦੇ ਹੁੰਦੇ ਖਾੜੇ ਵਾਲੇ ਹੂੰ ਤੇ ਸਾਡੇ ਪਸ਼ੂਆਂ ਨੂੰ ਕੋਲਾ ਹੋ ਗਿਆ ਮੈਥੋਂ ਵੱਡਾ ਦਾ ਹੁਣ ਮੀਆਂ ਮਾਰੂਗਾ ਆ ਗਿਆ ਤਾਂ ਆਪਣੀਆਂ ਮਈਆਂ ਵੀ ਗਾਈਆਂ ਹੀ ਭੁੱਖੀਆਂ ਹੂੰ ਮੈਂ ਚੱਲ ਜੀ ਤਾਂ ਖਾੜਾ ਲੱਗਾ ਅਸੀਂ ਨਾਲ ਹੌਲੀ ਪਿੰਡ ਦੇ ਆਏ ਗਏ ਪਕਾਮੀ ਸੇਜੀ ਤੇ ਅਸੀਂ ਦੋ ਦੋ ਪੰਡਾ ਵੱਢ ਕੇ ਘਰੇ ਸੁੱਟਿਆ ਹੂੰ ਜੋ ਤੀਸਰੀ ਵਾਰ ਫੇਰ ਅਸੀਂ ਵੱਢਣ ਗਏ ਨਾ ਤੇ ਸਿੱਖ ਉੱਥੇ ਆ ਗਿਆ ਉਹਨੂੰ ਖਾੜਾ ਟੁੱਟ ਗਿਆ ਹੂੰ ਕਹਿੰਦਾ ਕੀ ਤੋਂ ਪੁੱਛ ਕੇ ਵੱਡੀ ਅੱਗੇ ਕੌਣ ਲੱਗਿਆ ਅਸੀਂ ਕਹੀਂ ਤਾਂ ਹੁਣ ਆ ਕੇ ਵੱਢਣ ਲੱਗੇ ਆ ਹੂੰ ਲੈ ਵੀ ਇਹ ਮੁੰਡਾ ਤੂੰ 20 ਬੈਠ ਤੇ ਤੂੰ 10 ਕਰ ਅੱਜ ਨਹੀਂ ਮਾਰੂੰਗਾ ਆ ਸੀ ਆ ਹਾਂ ਬਸ ਮੈਨੂੰ ਸਾਰੀਆਂ ਚੇਤੇ ਮੈਂ ਆਪਦੇ ਭਰਾਵਾਂ ਦੁਆ ਦੀ ਸੂਫੀ ਜਿਹੜਾ ਸਿੱਧੀ ਬਰਾਤ ਵੀ ਮੈਂ ਗਿਆ ਤੁਰ ਕੇ ਸ਼ਾਇਦ ਸੀ ਤੇ ਉਹ ਜਿਹੜੇ ਕਾਫਲੇ 'ਚ ਤੁਸੀਂ ਆਏ ਹੋ ਬਜ਼ੁਰਗੋ ਉਸ ਕਾਫਲੇ ਦਾ ਕੋਈ ਵਾਕਿਆ ਜਿਹੜਾ ਤੁਹਾਨੂੰ ਯਾਦ ਹੋਵੇ ਜਾਂ ਕੋਈ ਤਕਲੀਫ ਨਹੀਂ ਸਾਨੂੰ ਬਈ ਹਾਂ ਫਰੀਦਕੋਟ ਵਾਲੇ ਕਾਫਲੇ ਨਾਲ ਆਏ ਆ ਹੂੰ। ਗੰਡਾ ਸੇ ਵਾਲਾ ਹੈ ਟੱਪ ਕੇ ਤੇ ਕਸੂਰ ਆ ਕੇ ਬਹਿ ਗਿਆ ਅੱਛਾ ਤੇ ਜਦੋਂ ਉੱਥੇ ਇੰਨਾ ਸੁੱਖ ਸੀ ਤੁਸੀਂ ਆਪਦੀ ਹਰ ਗੱਲ 'ਚ ਦੱਸਿਆ ਹੈ ਕਿ ਉੱਥੇ ਬੜਾ ਅਸੀਂ ਸੁਖੇ ਰਹਿੰਦੇ ਸਾਂ ਬੜਾ ਪਿਆਰ ਮੁਹੱਬਤ ਸੀ ਇੱਕ ਦੂਜੇ ਦੇ ਨਾਲ ਹਾਂ ਫਿਰ ਉਜਾੜੇ ਕਿਉਂ ਪਏ ਕਿਉਂ ਯਾਰੇ ਜਿਹੜੀ ਕੋਈ ਹੈ ਕਿਤੇ ਲੜਾਈ ਹੋ ਗਈ ਸੀ ਪਾਕਿਸਤਾਨ ਤੇ ਇੰਡੀਆ ਦੀ। ਨਹੀਂ ਪਾਕਿਸਤਾਨ ਦੀ ਇੰਡੀਆ ਤੋਂ ਤਾਂ ਇਕੱਠਾ ਹੀ ਸੀ ਹਾਂ। ਤੁਹਾਡੇ ਸੁਣਨ 'ਚ ਕਿਉਂਕਿ ਤੁਸੀਂ ਕਾਫੀ ਸੁਰਤ ਵਿੱਚ ਸੀ 15 16 17 ਸਾਲਾਂ ਦੇ ਸੀ ਹਾਂ। ਤੁਸੀਂ ਕੀ ਸੁਣਿਆ ਉਸ ਵੇਲੇ ਕਿ ਵੰਡ ਜਿਹੜੀ ਹੈ ਉਹ ਕਿਉਂ ਹੋ ਰਹੀ ਹੈ ਤੇ ਇਹਦੇ ਵਿੱਚ ਨਹੀਂ, ਹੁਣ ਇਹਦਾ ਤਾਂ ਸਾਨੂੰ ਨਹੀਂ ਪਤਾ ਵੀ ਕਿਉਂ ਵੰਡ ਹੋਈ ਹੈ ਹਾਂ, ਇਹ ਸੀ ਵੀ ਸਿੱਖਾਂ ਦੀ ਤੇ ਮੁਸਲਮਾਨਾਂ ਦੀ ਲੜਾਈ ਹੋ ਪਈ ਹੈ ਹੂੰ, ਕਸੂਰੋਂ ਸ਼ਰਾਰਤ ਚੱਲੀ ਹੈ ਹੂੰ, ਅੰਮ੍ਰਿਤਸਰੋਂ ਤੇ ਆਪਾਂ ਨੂੰ ਜਾਣਾ ਹੀ ਪੈਣਾ ਹਾਂ, ਹਾਂ। ਤੇ ਜਦੋਂ ਆਏ ਤੁਸੀਂ ਨਾਲੇ ਆ ਕਹਿੰਦੇ ਕਿ ਜਦੋਂ ਅਸੀਂ ਉੱਥੋਂ ਨਿਕਲੇ ਆ ਤੇ ਸਾਨੂੰ ਸਿੱਖਾਂ ਨੇ ਬੜਾ ਸਪੋਰਟ ਕੀਤਾ ਸਿੱਖਾਂ ਨੇ ਕਿਹਾ ਯਾਰ ਕਿ ਉਹਨਾਂ ਸਾਨੂੰ ਤਾਂ ਬੜਾ ਕੀਤਾ ਹਾਂ, ਹੈ ਹਾਂ, ਸਾਨੂੰ ਉਹਨਾਂ ਨੇ ਕੁਛ ਨਹੀਂ ਆਖਿਆ ਜਿਹੜੀ ਪਾਸੇ ਆਸੇ ਲੜਾਈਆਂ ਸੀ ਹਾਂ, ਹਾਂ। ਪਾਸੇ ਆਸੇ ਲੜਾਈਆਂ ਸੀ ਬਹੁਤ ਚਲੋ ਅੱਛਾ ਤੇ ਤੁਹਾਡੇ ਹੋ ਸਕਦਾ ਕਿ ਜਿਹੜਾ ਚੜ੍ਹਦਾ ਪੰਜਾਬ ਹੈ ਇੰਡੀਆ ਵਾਲਾ ਪੰਜਾਬ ਉਹਦੇ ਵਿੱਚ ਤੁਹਾਡੇ ਕੋਈ ਜਾਣਨ ਵਾਲੇ ਤੁਹਾਡੇ ਵੇਲੇ ਦੇ ਕੋਈ ਲੋਕ ਐਸੇ ਸਾਡੀ ਵੀਡੀਓ ਨੂੰ ਵੇਖਣ ਤੇ ਉਹਨਾਂ ਦੇ ਨੂੰ ਕੀ ਪੈਗਾਮ ਦੇਣਾ ਚਾਹੋਗੇ ਤੁਸੀਂ ਜਿਹੜੇ ਉਧਰ ਵੇਖਦੇ ਪਏ ਨੇ ਤੁਹਾਨੂੰ ਚੜ੍ਹਦੇ ਪੰਜਾਬ ਦੇ ਵਿੱਚ ਹੌਸਲਾ ਵੀ ਹੋਣਾ ਹੋਰ ਕੀ ਨਾਮ ਉਹਨਾਂ ਦਾ ਨਾਮ ਲੈ ਕੇ ਦੱਸ ਦਿਓ ਤੁਹਾਡਾ ਪੈਗਾਮ ਪਹੁੰਚੇਗਾ ਉੱਥੋਂ ਤੱਕ ਜਿਹੜਾ ਹਰਨਾਮ ਸਿੰਘ ਜਾਂ ਜਿਹੜਾ ਤੁਹਾਡਾ ਗੁੰਗਾ ਬੇਲੀ ਸੀ ਉਹਨਾਂ ਨੂੰ ਗੁੰਗਾ ਤਾਂ ਮੇਰਾ ਭਰਾ ਸੀ ਅੱਛਾ ਉਹ ਜਿਹੜਾ ਖੇਤਾ ਸੀ ਨਾ ਮੀਰ ਰਾਮ ਹਾਂ
ਉਹ ਉਦੋਂ ਅੱਧੀ ਉਮਰ ਦਾ ਸੀਗਾ, ਉਹ ਕਿੱਥੇ ਹੋਣਾ ਹੁਣ। ਹੂੰ ਉਹਦਾ ਮੁੰਡਾ ਮੈਨੇਜਰ ਸੀ, ਹਾਂ ਇੱਕ ਦਾ ਨਾਂ ਬਿੱਕਰ ਸੀ, ਅੱਛਾ ਦੋਵੇਂ ਸੀ। ਅੱਛਾ ਬਜ਼ੁਰਗੋ ਜਿਹੜੇ ਉਧਰ ਦੇ ਲੋਕ ਨੇ ਨਾ, ਜਿਵੇਂ ਤੁਸੀਂ ਕਹਿ ਰਹੇ ਹੋ ਨਾ ਕਿ ਦਿਲ ਕਰਦਾ ਹੈ, ਉਧਰ ਦੇ ਲੋਕ ਵੀ ਆਹੀ ਕਹਿੰਦੇ ਨੇ। ਹਾਂ ਲੋਕ ਦੋਨਾਂ ਪਾਸੇ ਦੇ ਚੰਗੇ ਨੇ, ਚੰਗੇ ਆ। ਲੋਕ ਦੋਨਾਂ ਪਾਸੇ ਦੇ ਇੱਕ ਦੂਜੇ ਨਾਲ ਮਿਲਣਾ ਚਾਹੁੰਦੇ ਨੇ। ਨਾ ਇੱਧਰ ਦੀ ਨਹੀਂ ਆਵਾਮ ਮਾੜੀ ਹੈ, ਨਾ ਉਧਰ ਦੀ ਆਵਾਮ ਮਾੜੀ ਹੈ। ਸਾਨੂੰ ਯਕੀਨ ਆ, ਜੋ ਸਿੱਖ ਸਾਨੂੰ ਮਿਲਣਾ, ਹਾਂ ਸ਼ੱਕ ਨਹੀਂ, ਨਾ ਛੱਡਣਾ ਸਾਡੇ ਕੋਲ ਆ। ਹਾਂ ਇੰਨੀਆਂ ਮੁਹੱਬਤਾਂ ਸੀ। ਵਾਹ ਵਾਹ ਵਾਹ। ਲਓ ਜੀ। ਮੈਂ ਉਹਨਾਂ ਬੱਕਰੀਆਂ 'ਚ 20 ਬੱਕਰੇ ਪਾਲੇ, ਹਾਂ 100 ਬੱਕਰੀ ਚੋਂ ਹੂੰ ਫਰੀਦਕੋਟ ਲੈ ਕੇ ਗਏ, ਕੋਈ ਨੇ ਮੁੱਲ ਨਹੀਂ ਲਾਇਆ। ਹੂੰ ਅੰਮ੍ਰਿਤਸਰੋਂ ਗੱਡੀ ਆਉਂਦੀ 12 ਵਜੇ, ਹੂੰ ਪਿਓ ਮੇਰਾ ਦਾ ਹੁਣ ਵੇਖ ਕੇ ਫੇਰ ਲੈ ਚੱਲਾਂਗੇ ਘਰ। ਹੂੰ ਅਸੀਂ ਪਾਣੀ ਪੂਣੀ ਪਿਆਇਆ, ਰਜਾਏ। ਵਪਾਰੀ ਆਏ, ਉਹਨਾਂ ਨੇ ਆਉਂਦੇ ਨੇ 4 ਰੁਪਏ ਲਾਇਆ ਬੱਕਰਾ। ਹੂੰ ਹੁਣ ਪਿਓ ਸਾਡਾ ਅੜਿਆ ਸੀ ਵੀ 100 ਵੱਟ ਕੇ ਜਾਣਾ। ਹੂੰ ਖੈਰ 2 ਵਾਰੀ ਆਏ, ਫਿਰ ਪੌਣੇ 5 ਲਾ ਗਏ। ਹੂੰ ਦਲਾਲਾਂ ਨੇ ਆਖਿਆ ਵੀ ਉਹਦੇ ਮੈਨੂੰ ਜੋ 8 ਨੇ ਤੁਸੀਂ ਤੇ 8 ਨੇ ਤੂੰ 100 ਦਾ। ਉਦੋਂ 100 ਹੀ ਬੜਾ ਹੋਣਾ। 5 ਰੁਪਏ ਬੱਕਰਾ। 100 ਲੋਕਾਂ ਨੇ ਪਿੰਡ ਦੇ ਜਿਹੜੇ ਸੀ ਆਖਣ ਪੈਸੇ ਬਾਬਾ ਸਾਨੂੰ ਦਾ। ਪਿਓ ਮੇਰਾ ਤਾਂ ਮੈਂ 14 ਰੁਪਈਆਂ ਦਾ ਵੱਛਾ ਲਿਆ। ਵਾਹ 14 ਰੁਪਈਆਂ ਦਾ ਵੱਛਾ ਲਿਆ, 12 ਦਾ ਹੂੰ ਰਾਜ ਦੇ ਦਿੱਤਾ, ਉਹ 14 ਦਾ। ਵਾਹ ਉਹ 8 ਦਿਨੀ 10 ਬੰਦੇ ਪਰੇ ਲੈ ਕੇ ਸਾਡੇ ਪਿੰਡ ਆ ਗਏ। ਹੂੰ ਬਾਬਾ ਕੇ ਵੱਛਾ ਬਹਿ ਜਾਂਦਾ। ਹੂੰ ਬੰਦਿਆਂ ਪਿੰਡ ਦੇ ਨੇ ਆਖਿਆ ਵੀ ਲਿਆਓ ਬਾਬੇ ਨੂੰ ਜਾਵੜੇ। ਬਾਬਾ ਵੱਛਾ ਤੂੰ ਜੋੜਦਾ ਸੀ ਹਾਲ, ਕਹਿੰਦਾ ਮੈਂ ਮੰਡੀ ਤੋਂ ਲਿਆ ਸੀ। ਹੂੰ ਇਹ ਰਾਜ ਵਾਲੇ ਆ, ਇਹਨਾਂ ਨੇ ਆਖਿਆ ਮੈਨੂੰ ਦੇ ਦੇ 2 ਰੁਪਏ ਨਾ ਕਿਤੇ ਲਿਆ। ਹੂੰ ਹੁਣ ਇਹ ਵੱਛਾ ਮੋੜਨਾ ਹੈ, ਮੀਆਂ ਮੇਰਾ ਦਾ ਮੋੜ ਦਿਓ, ਹੂੰ ਬੰਨ ਦਿਓ। ਖੇਤੇ ਨੂੰ ਹੌਲੀ ਜ਼ਿਆਦਾ ਮੇਰੇ ਕੋਲ ਪੈਸੇ ਕਣਕਾਂ ਚ ਦਊਂ ਅਗਲੀਆਂ। ਹੂੰ ਉਹ ਜਿਹੜਾ ਖੇਤਾ ਤੇ ਹੂੰ ਉਹ ਆਂਦਾ ਇਹ ਗਰੀਬ ਬੰਦਾ, ਹੂੰ ਪੈਸੇ ਨੇ ਲਏ ਆਪਦੇ ਖਾਓ, ਹੂੰ ਤੇ ਤੁਸੀਂ ਆਹ ਕਣਕ ਤਾਂ ਹੁਣ ਪੱਕੀ ਹੈ ਤੇ ਅਗਲੀ ਕਣਕ ਤੇ ਮੈਂ ਦਿਓ। ਫਿਰ ਇਹ ਛੱਡੋ। 12 ਨੇ ਛੱਡੇ ਤੇ ਪਰੇ ਨਾਰੇ ਮਾਰਦੇ। 12 ਨੇ ਛੱਡੇ। ਵਾਹ ਜੀ ਵਾਹ, ਪੂਰੀ ਪਰੇ ਨੇ 12 ਨੇ ਚੜਾਇਆ। ਪਿੰਡ ਦੇ ਹਮਾਇਤ ਕਰਦੇ, ਪਿੰਡ ਦੇ। ਹਾਂ ਲਓ ਜੀ ਬਜ਼ੁਰਗੋ, ਬਹੁਤ ਮਿਹਰਬਾਨੀ ਤੁਹਾਡੀ, ਬਹੁਤ ਮਜ਼ਾ ਆਇਆ ਤੁਹਾਡੇ ਨਾਲ ਗੱਲਬਾਤ ਲਾ ਕੇ। ਤੇ ਮਿੱਤਰੋ ਪਿਆਰਿਓ, ਤੁਸੀਂ ਇੱਕ ਹੋਰ ਬਜ਼ੁਰਗਾਂ ਦੀ ਕਹਾਣੀ ਸੁਣੀ, ਜਿਹੜੇ ਸਲਾਮਤੀ ਦੇ ਨਾਲ ਪਾਕਿਸਤਾਨ ਵਿੱਚ ਆਏ। ਪਰ ਕੁਝ ਅਜਿਹੇ ਬਜ਼ੁਰਗ ਵੀ ਹੈਗੇ ਨੇ, ਕੁਝ ਅਜਿਹੇ ਬਜ਼ੁਰਗਾਂ ਦੇ ਨਾਲ ਸਾਡੀ ਮੁਲਾਕਾਤ ਹੋਈ, ਜਿਨ੍ਹਾਂ ਨੇ ਉਸ ਵੇਲੇ ਬਹੁਤ ਤਕਲੀਫਾਂ ਬਰਦਾਸ਼ਤ ਕੀਤੀਆਂ, ਬਹੁਤ ਵਾਢਾ ਟੋਕਾ ਵੇਖਿਆ। ਇਹਦੇ ਪਿੱਛੇ ਅਸਲ ਕਹਾਣੀ ਕੀ ਹੈ, ਇਹਦੇ ਪਿੱਛੇ ਅਸਲ ਦਾਸਤਾਨ ਕੀ ਹੈ, ਅਸੀਂ ਅਸਲ 'ਚ ਉਹ ਤੁਹਾਡੇ ਤੱਕ ਪਹੁੰਚਾਉਣਾ ਚਾਹੁੰਦੇ ਹਾਂ ਵੇਖ ਪੰਜਾਬ ਟੀਵੀ ਦੇ ਰਾਹੀਂ। ਐਸੇ ਹੀ ਕੜੀ ਨੂੰ ਲੈ ਕੇ ਅਸੀਂ ਮੁਖਤਲਿਫ ਬਜ਼ੁਰਗਾਂ ਦੇ ਇੰਟਰਵਿਊਜ਼ ਕਰਨੇ ਆ, ਉਹਨਾਂ ਕੋਲ ਪੁੱਛਣੇ ਆ। ਨਾਲੇ ਇਹਦੇ ਨਾਲ ਆਹ ਹੁੰਦਾ ਕਿ ਜਦੋਂ ਬੰਦਾ ਆਪਣੀ ਜਵਾਨੀ ਨੂੰ ਯਾਦ ਕਰਦਾ ਨਾ, ਆਪਣੇ ਬਚਪਨ ਨੂੰ ਯਾਦ ਕਰਦਾ, ਤੇ ਉਹਦੀ ਰੂਹ ਨੂੰ ਸਕੂਨ ਮਿਲਦਾ, ਉਹ ਦੁਬਾਰਾ ਹੋਰ ਉਹਦੇ 'ਚ ਐਨਰਜੀ ਆ ਜਾਂਦੀ ਹੈ, ਉਹ ਹੋਰ ਉਹਦਾ ਦਿਲ ਕਰਦਾ ਕਿ ਮੈਂ ਆਪਣੇ ਵਤਨ ਦੀਆਂ ਗੱਲਾਂ ਕਰਾਂ, ਮੈਂ ਆਪਣੇ ਦੇਸ਼ ਦੀਆਂ ਗੱਲਾਂ ਕਰਾਂ, ਮੈਂ ਆਪਣੇ ਯਾਰਾਂ ਬੇਲੀਆਂ ਦੀਆਂ ਗੱਲਾਂ ਕਰਾਂ, ਆਪਣੇ ਲੰਗੋਟੀਆਂ ਦੀਆਂ ਗੱਲਾਂ ਕਰਾਂ, ਤੇ ਉਹਨਾਂ ਨੂੰ ਬਹੁਤ ਵਧੀਆ ਲੱਗਦਾ। ਤੇ ਮੇਰੀ ਰਿਕੁਐਸਟ ਹੈ, ਮੇਰੀ ਬੇਨਤੀ ਹੈ ਤੁਹਾਡੇ ਸਾਰਿਆਂ ਦੇ ਅੱਗੇ, ਕਿ ਜਿੰਨੇ ਵੀ ਬਜ਼ੁਰਗ ਸਾਡੇ ਕੋਲ ਇਸ ਵੇਲੇ ਮੌਜੂਦ ਨੇ, ਹੁਣ ਤੇ ਬਹੁਤ ਟਾਵੇਂ ਬਜ਼ੁਰਗ ਰਹਿ ਗਏ ਨੇ, ਸ਼ਾਇਦ ਇੱਕ ਪਿੰਡ ਦੇ ਵਿੱਚ ਇੱਕਾ ਦੁੱਕਾ ਕੋਈ ਬਜ਼ੁਰਗ ਹੋਣਗੇ ਜਿਹੜੇ ਪਾਰਟੀਸ਼ਨ ਤੋਂ ਪਹਿਲੇ ਦੇ ਨੇ। ਤੇ ਜਿਸ ਘਰ ਦੇ ਵਿੱਚ ਕੋਈ ਬਜ਼ੁਰਗ ਹੈ, ਮੇਰੀ ਰਿਕੁਐਸਟ ਹੈ ਉਹਨਾਂ ਦੇ ਅੱਗੇ ਕਿ ਉਹਨਾਂ ਬਜ਼ੁਰਗਾਂ ਦਾ ਉਹ ਬਹੁਤ ਜ਼ਿਆਦਾ ਖਿਆਲ ਰੱਖਣ। ਆਹ ਸਾਡਾ ਅਸਾਸਾ ਹੈ, ਸਾਡੇ ਵਾਸਤੇ ਅਨਮੋਲ ਨੇ। ਇੱਕ ਹੁੰਦਾ ਨਾ, ਅਸੀਂ ਕਹਿੰਦੇ ਕਿ ਬਹੁਤ ਕੀਮਤੀ ਹੈ, ਕੀਮਤੀ ਨਹੀਂ ਨੇ, ਉਹ ਅਨਮੋਲ ਨੇ, ਜਿਹਨਾਂ ਦਾ ਮੁੱਲ ਕੋਈ ਨਹੀਂ ਹੈ। ਤੇ ਸਾਨੂੰ ਇਹਨਾਂ ਦਾ ਬਹੁਤ ਖਿਆਲ ਰੱਖਣਾ ਚਾਹੀਦਾ ਹੈ, ਕਿਉਂ ਜੇ ਇਹਨਾਂ ਨੇ ਸਾਡੇ ਪੰਜਾਬ ਦੀ ਵੰਡ ਨੂੰ ਵੇਖਿਆ, ਇਹਨਾਂ ਨੇ ਆਪਣੇ ਜੁੱਸੇ ਨੂੰ 2 ਹਿੱਸਿਆਂ 'ਚ ਤਕਸੀਮ ਹੁੰਦਾ ਵੇਖਿਆ, ਤੇ ਇਸ ਲਈ ਇਹਨਾਂ ਦਾ ਖਿਆਲ ਰੱਖਣ ਦਾ ਧਿਆਨ ਰੱਖਣਾ ਬਣਦਾ। ਇਹਦੇ ਨਾਲ ਹੀ ਅੱਜ ਦੇ ਪ੍ਰੋਗਰਾਮ ਨੂੰ ਮੁਕਾਉਂਦੇ ਹਾਂ। ਆਪਣਾ ਤੇ ਆਪਣੇ ਆਲੇ ਦੁਆਲੇ ਦਾ ਰੱਖਿਆ ਜੇ ਢੇਰ ਸਾਰਾ ਖਿਆਲ। ਮੇਰਾ ਪਿਆਰ, ਮੇਰੀਆਂ ਮੁਹੱਬਤਾਂ ਤੁਹਾਡੇ ਸਾਰਿਆਂ ਦੇ ਨਾਲ। ਜਿਉਂਦੇ ਵਸੋ ਤੇ ਖਿੜ ਖਿੜ ਹੱਸੋ। ਰੱਬ ਰੱਖਾ।